ਸਿੰਧੂ ਸਾਹਿਬ, ਤੁਸੀਂ ਮੁਸਲਿਮ ਲੀਗ ਦੇ ਨਾਲ ਮਤਲਬ ਜਦੋਂ ਤੁਸੀਂ ਜੁਆਇਨ ਕੀਤਾ ਤੇ ਉਹਨਾਂ ਦੇ ਨਾਲ ਖੜੇ ਰਹੇ ਹੋ, ਕੁਝ ਮੁਸ਼ਕਿਲ ਵੇਲੇ ਵੀ ਆਏ ਪਾਰਟੀ ਦੇ ਵਿੱਚ, ਖਾਸ ਤੌਰ ਤੇ 1999 ਦਾ ਜਿਹੜਾ ਜਦੋਂ ਮਾਰਸ਼ਲ ਲਾ ਲੱਗਿਆ ਉਦੋਂ ਪਾਰਟੀ ਬੜੀ ਮੁਸ਼ਕਿਲ ਦੇ ਵਿੱਚ ਸੀ ਤੇ ਉਸ ਵੇਲੇ ਵੀ ਤੁਸੀਂ ਪਾਰਟੀ ਦੇ ਨਾਲ ਖੜੇ ਰਹੇ। ਮੈਂ 1988 ਤੋਂ ਲੈ ਕੇ 96 'ਚ ਬਕਾਇਦਾ ਸ਼ਮੂਲੀਅਤ ਕੀਤੀ, ਲੇਕਿਨ ਅੱਜ ਤੱਕ ਕੋਈ ਵੀ ਮੁਸ਼ਕਿਲ ਵੇਲਾ ਹੈ, ਬੜੇ ਬੜੇ ਲੋਕ ਬੜੇ ਕਲਗੀਆਂ ਵਾਲੇ ਛੱਡ ਜਾਂਦੇ ਨੇ, ਲੇਕਿਨ ਅਸੀਂ ਨਾਲ ਹੀ ਖਲੋਤੇ ਰਹੇ, ਅੱਗੇ ਵੀ ਖਲੋਤੇ, ਮੁਸ਼ਕਿਲ ਵੀ ਹੈ, ਕੁਛ ਵੀ ਹੈ, ਪਾਰਟੀ ਤੇ ਸਾਡੀ ਲੀਡਰਸ਼ਿਪ ਅੰਦਰ ਗਈ। ਮੈਂ ਹਰ ਜਗ੍ਹਾ ਤੇ ਉਹਨਾਂ ਨਾਲੋਂ ਪਹਿਲਾਂ ਤਰੀਕ ਤੇ ਪਹੁੰਚਣਾ, ਜੱਜ ਦੇ ਸਾਹਮਣੇ ਖਲੋ ਕੇ ਗੱਲ ਕਰਨੀ। ਸਾਡੇ ਵਕੀਲ ਸਨ ਦੂਸਰੇ, ਆਜ਼ਮ ਤਾਰੜ ਸਾਹਿਬ ਦੂਸਰੇ ਜਿੰਨੇ ਵੀ ਨੇ, ਅਮਜਦ ਮਲਕ ਸਾਹਿਬ, ਫਰਹਾਦ ਸ਼ਾਹ, ਹੋਰ ਕਾਫੀ ਵਕੀਲ, ਉਹਨਾਂ ਦੇ ਨਾਲ ਪਿੱਛੇ ਖਲੋਣਾ, ਨਾਲ ਕਰਨਾ ਹਰ ਚੀਜ਼। ਪਤਾ ਹੀ ਉਦੋਂ ਲੱਗਦਾ ਜਦੋਂ ਬੰਦੇ ਦਾ ਔਖਾ ਵੇਲਾ ਹੁੰਦਾ, ਸੌਖੇ ਵੇਲੇ ਯਾਰ ਤੇ ਬਹੁਤ ਹੁੰਦੇ ਨੇ। ਤੇ ਲੋਕੀ ਕਹਿੰਦੇ ਜੀ ਖਤਮ ਹੋ ਗਈ, ਹੁਣ ਨਹੀਂ ਬਾਹਰੋਂ ਆਉਣਾ ਨਾ, ਕਦੀ ਇਹ ਹੋ ਗਿਆ ਉਹ ਹੋ ਗਿਆ। 17 ਬੰਦੇ ਇੱਕ ਵਕਤ ਐਸੇ 17 MP ਰਹਿ ਗਏ ਸਨ ਤੇ ਉਦੋਂ ਵੀ ਨਾਲ ਹੀ ਖਲੋਤੇ ਰਹੇ, ਅੱਗੋਂ ਵੀ ਨਾਲ ਖਲੋਤੇ ਔਰ ਬੜੇ ਬੜੇ ਵੱਡੇ ਫੱਡੇ ਲਏ। ਸਿਆਲਕੋਟ ਜਲਸਾ ਸੀ ਇਮਰਾਨ ਖਾਨ ਦਾ, ਉਹਨਾਂ ਸਾਰਾ ਕੁਛ ਲਾ ਲਿਆ, 2 ਚਰਚ ਦੀ ਜਗ੍ਹਾ ਸੀ ਤੇ ਮੈਂ ਰਾਤੋਂ ਰਾਤ ਮੈਂ ਕਿਹਾ ਇੱਥੇ ਨਹੀਂ ਹੋਣ ਦੇਣਾ। ਉਹਨਾਂ ਕੋਲ 2-3 ਕਰੋੜ ਦਾ ਸਮਾਨ ਹੋਇਆ, ਸਾਰਾ ਪਟਾਤਾ ਉੱਥੋਂ, ਹਰ ਸ਼ੈ ਕੀਤੀ। ਵੱਡੇ ਮੀਆਂ ਸਾਹਿਬ ਨੂੰ ਪਤਾ ਲੱਗਾ, ਇੰਗਲੈਂਡ ਬੁਲਾਇਆ, ਲੰਡਨ, ਇਹ ਤੁਸੀਂ ਕੀ ਕੀਤਾ। ਲੇਕਿਨ ਮੈਂ ਤਲਕਤ ਫਿਰ ਦੂਜੇ ਪਾਸੇ ਵੀ ਖਰਾਬ ਇਸ ਲਈ ਨਹੀਂ ਕਰਦਾ। ਦੋਸਤ ਦੇਖੋ, ਸਿਆਸਤ ਨੂੰ ਮੈਂ ਹਮੇਸ਼ਾ ਕਹਿੰਦਾ ਦੁਸ਼ਮਣੀ ਨਹੀਂ। ਮੈਂ ਇੱਥੇ ਪੰਜਾਬ ਅਸੈਂਬਲੀ 'ਚ ਜਦੋਂ ਸੈਨੇਟ ਦਾ ਇਲੈਕਸ਼ਨ ਲੜਿਆ, ਮੈਂ ਇਲੈਕਟਡ ਸੈਂਟਰ ਜੀ ਜੀ ਮੈਨੂੰ ਪਤਾ, ਮੈਂ 18 ਵੋਟ, ਤੁਹਾਨੂੰ ਪਤਾ, ਤੁਹਾਡੇ ਸਭ ਤੋਂ ਪਹਿਲਾਂ ਤੁਸੀਂ ਛਾਪੇ 18 ਵੋਟ ਮੈਂ ਦੂਜੀ ਜਮਾਤ PTI ਦੇ ਤੋੜ ਲਏ ਸੀ। ਖੁਫੀਆ ਭਰਾਏ ਹੁੰਦੇ ਨਾ, ਮਤਲਬ ਇਹਨਾਂ ਦੋਸਤ ਪਿਆਰ ਕਰਦੇ ਨੇ ਜੀ ਜੀ, ਤੇ ਉਹ ਅਸਲ 'ਚ ਜ਼ਾਤੀ ਵੋਟ ਹੁੰਦੇ ਨੇ ਜਿਹੜੇ ਬੰਦੇ ਹੁੰਦੇ ਨੇ। ਉਹ ਤੇ ਇਨਕੁਆਇਰੀ ਲਾਈ ਉਹਨਾਂ ਦੇ ਲਈ ਬਾਨੀ ਨੇ ਕਿ 18 ਵੋਟ ਕਿਹਨੇ ਦੇ ਦਿੱਤੇ ਨੇ ਉਹਨਾਂ ਨੂੰ। ਲੇਕਿਨ ਅੱਜ ਵੀ ਉਹ ਦੋਸਤ ਮੈਨੂੰ ਵੀ ਨਹੀਂ ਪਤਾ, ਬਹੁਤ ਸਾਰੇ ਸ਼ਾਇਦ ਮੈਨੂੰ ਵੀ ਨਾ ਪਤਾ ਹੈ, ਲੇਕਿਨ ਉਹਨਾਂ ਨੇ ਪਿਆਰ ਕੀਤਾ। ਬਾਅਦ ਮੈਂ ਬੰਦਾ ਜਿਹੜਾ 18 ਵੋਟ ਜੀ ਹਾਂਜੀ, ਔਰ ਮੈਨੂੰ ਵੱਡੇ ਮੀਆਂ ਸਾਹਿਬ ਨੇ ਲੰਡਨ ਕਿਹਾ ਕਿ ਉਦੋਂ ਬੜੀ ਗੱਲ ਸੀ ਉਹਨਾਂ ਦੀ, ਹੁਣ ਤੇ ਹੌਲੀ ਹੌਲੀ ਖਤਮ ਹੋਣ ਡਿਆ ਕੰਮ। ਤੇ ਉਦੋਂ ਉਹਨਾਂ ਨੇ ਕਿਹਾ ਉਹਨਾਂ ਤੇ ਆਮ ਵਰਕਰ ਦੀ ਬੜੀ ਮੁਸ਼ਕਲ ਟੁੱਟਦਾ, ਤੂੰ 18 ਵੋਟ ਹੀ ਤੋੜ ਲੈਣੇ MPਆਂ ਦੇ। ਹਾਲਾਂਕਿ ਮੈਂ ਜ਼ਿੰਦਗੀ ਦੇ ਵਿੱਚ ਕਦੀ 1 ਰੁਪਏ ਦਾ ਰਵਾਦਾ ਨਹੀਂ ਕਿ ਮੈਂ ਕਿਸੇ ਨੂੰ ਦਿੱਤਾ ਹੋਵੇ, ਇਸ ਵੱਲ ਨਾ ਮੇਰੇ ਕੋਲ ਹੈ ਹੀ ਨਹੀਂ ਇਹ ਚੀਜ਼। ਬਿਲਕੁਲ ਸਹੀ, ਨਾ ਇਹ ਗੱਲਾਂ ਹੀ। ਅੱਛਾ, ਤੁਸੀਂ ਮੀਆਂ ਸ਼ਹਬਾਜ਼ ਸ਼ਰੀਫ ਸਾਹਿਬ ਦੇ ਨਾਲ ਬੜਾ ਤਵੀਲ ਅਰਸੇ ਤੋਂ ਕੰਮ ਕੀਤਾ ਤੇ ਕੀ ਸਮਝਦੇ ਹੋ ਕਿਸ ਤਰ੍ਹਾਂ ਦੇ ਆਦਮੀ ਨੇ? ਬੜੇ ਉਹਨਾਂ ਦੇ ਬਾਰੇ 'ਚ ਆਮ ਤੌਰ ਤੇ ਤਾਸੁਰ ਰਹੀ ਇੱਕ ਬੜੇ ਸਖਤ ਗੀਰ ਆਦਮੀ ਨੇ। ਨਹੀਂ, ਸਖਤ ਨਹੀਂ। ਇੱਕ ਲਿਹਾਜ਼ ਮੈਂ ਤੁਹਾਨੂੰ ਇੱਕ ਮਿਸਾਲ ਦੇਣਾ ਉਹਨਾਂ ਦੀ ਜ਼ਾਤੀ ਜ਼ਿੰਦਗੀ ਦੀ। ਮੈਂ ਇੱਥੇ ਸੀ ਜਦੋਂ ਕਮ ਸੇ ਕਮ ਕੁਝ 54 ਬੰਦਿਆਂ ਦੇ ਕਿਡਨੀ ਬਦਲਵਾਣੇ ਸਨ ਮੁਖਤਲਿਫ ਔਕਾਤ 'ਚ। ਉਹਨਾਂ ਕੋਲ ਕੋਈ ਦਰਖਾਸਤ ਗਈ ਤੇ ਭਾਵੇਂ 50 ਲੱਖ ਲੱਗਾ, ਭਾਵੇਂ ਕਰੋੜ ਲੱਗਾ, ਨਾ ਚੁੱਪ ਕਰਕੇ ਕਰ ਦੇਣਾ ਕੰਮ ਕਿ ਨਹੀਂ ਯਾਰ ਕਿਸੇ ਦੀ ਜਾਨ ਬਚ ਜਾਵੇ। ਹਾਂ, ਇੰਤਜ਼ਾਮੀ ਲਿਹਾਜ਼ ਨਾਲ ਬਹੁਤ ਸਖਤ ਨੇ, ਮਤਲਬ ਉਹ ਚਾਹੁੰਦੇ ਨੇ ਕਿ ਕੰਮ ਹੋਣਾ ਚਾਹੀਦਾ ਮੈਰਿਟ ਤੇ ਜਿਹਦੇ ਵਿੱਚ ਉਹ ਬਹੁਤ ਵਾਰੀ ਵੱਡੇ ਮੀਆਂ ਸਾਹਿਬ ਜਿਹੜੇ ਨੇ ਉਹ ਹੋਰ ਸਾਹਿਬ ਦੇ ਨੇ, ਉਹ ਮੁਹੱਬਤ ਵੀ ਕਰਦੇ ਨੇ ਤੇ ਲੇਕਿਨ ਕਿਸੇ ਨੂੰ ਇਸ ਲੈਵਲ ਤੇ ਨਹੀਂ ਕਰਦੇ। ਲੇਕਿਨ ਮੈਂ ਗੱਲ ਨਹੀਂ ਭੁੱਲਦੇ ਉਹ ਵੀ, ਨਾ ਸ਼ਹਬਾਜ਼ ਸ਼ਰੀਫ ਸਾਹਿਬ ਵੀ ਭੁੱਲਦੇ ਨੇ, ਭੁੱਲਣੀ ਵੀ ਨਹੀਂ ਚਾਹੀਦੀ ਗੱਲ, ਜੀ ਜੀ, ਕੋਈ ਵੀ ਨਹੀਂ ਭੁੱਲਦਾ ਬਲਕਿ। ਲੇਕਿਨ ਇਹ ਹੈ ਕਿ ਬਹੁਤ ਅੱਛਾ ਇੰਤਜ਼ਾਮ ਪੰਜਾਬ ਦੇ ਵਿੱਚ, ਜਿਵੇਂ ਹੁਣ ਮੈਡਮ ਤੇ ਬਹੁਤ ਜ਼ਿਆਦਾ ਉਹਨਾਂ ਦੇ ਲੈਗੇਸੀ ਨੂੰ ਵਧਾਇਆ, ਅੱਗੇ ਲੈ ਗਏ ਨੇ CM ਸਾਹਿਬ। ਸ਼ਹਬਾਜ਼ ਸ਼ਰੀਫ ਸਾਹਿਬ ਬਹੁਤ ਜਿਹਨੂੰ ਕਹਿੰਦੇ ਨੇ ਅੱਛਾ ਮੁੰਤਜ਼ਮ ਆਲਾ ਹੋਣਾ, ਉਹਦੇ ਵਿੱਚ ਉਹ ਕਹਿੰਦੇ ਕਿ ਕੰਮ ਜਿਹੜਾ ਉਹ ਮੈਰਿਟ ਤੇ ਹੋਵੇ ਔਰ ਟਾਈਮ ਦੇ ਨਾਲ ਹੋਵੇ। ਕਦੀ ਕੋਈ ਤੁਹਾਡੇ ਨਾਲ ਕੋਈ ਨਾਰਾਜ਼ਗੀ ਦਾ ਇਜ਼ਹਾਰ ਕੀਤਾ ਹੋਵੇ ਡਿਊਰਿੰਗ ਤੁਹਾਡੀ ਕਾਰਕਰਦਗੀ ਜੋ ਵਜ਼ਾਰਤ ਦੇ ਦੌਰ 'ਚ? ਜੀ ਇੱਕ ਵਾਰੀ ਹੋਇਆ ਸੀ, ਤੁਹਾਨੂੰ ਪਤਾ ਹੀ ਹੈ, ਵਜ਼ੀਰ ਸਿਹਤ ਸਮੇਂ। ਜੀ ਹਾਂ, ਗੱਲ ਵੀ ਕੋਈ ਨਹੀਂ, ਕੋਈ ਸਾਡੀ ਇੰਤਹਾਈ ਕਾਬਲੇ ਇਤਰਾਮ ਭੈਣ ਸਨ, ਮੈਂ ਨਾਂ ਨਹੀਂ ਲੈਣਾ ਉਹਨਾਂ ਦਾ ਵੀ। ਉਹ ਕੈਬਨਿਟ ਕਮੇਟੀ ਦੇ ਵਿੱਚ ਉਹਦਾ ਨਾਂ ਕੋਈ ਨਹੀਂ ਸੀ ਤੇ CM ਸਾਹਿਬ ਨੇ ਗੁੱਸਾ ਕੀਤਾ ਕਿ ਤੁਸੀਂ ਉਹਨਾਂ ਨੂੰ ਬੁਲਾਇਆ ਕੋਈ। ਮੈਂ ਕਿਹਾ ਜੀ ਨਾਂ ਤੁਸੀਂ ਦੇਣਾ ਸੀ ਕੈਬਨਿਟ ਕਮੇਟੀ 'ਚ, ਮੈਂ ਤਾਂ ਨਹੀਂ ਸੀ ਦੇਣਾ। ਤੇ ਜਦੋਂ ਤੁਹਾਡੇ ਵੱਲੋਂ ਨਾਂ ਨਹੀਂ ਹੈ ਤੇ ਮੇਰੀ ਕੋਈ ਕੀ ਇਖਤਿਆਰ ਹੈ ਕਿ ਮੈਂ ਜਦੋਂ ਤੁਸੀਂ ਨਾਂ ਨਾ ਦਿਓ ਮੈਨੂੰ ਬੁਲਾਵਾਂ। ਉਹਨਾਂ ਕਿਹਾ ਤੁਹਾਨੂੰ ਕੀਮਤ ਦੇਣੀ ਪਏਗੀ ਇਹਦੀ। ਗੁੱਸੇ 'ਚ ਸੀ, ਮੈਨੂੰ ਨਹੀਂ ਪਤਾ ਉਹ ਕਾਹਦਾ ਗੁੱਸਾ ਸੀ। ਮੈਂ ਫਿਰ ਵਜ਼ਾਰਤ ਸਿਹਤ ਤੋਂ ਅਸਤੀਫਾ ਦੇ ਦਿੱਤਾ ਸੀ ਜੀ, ਆਹੀ ਕੀਮਤ ਹੋ ਸਕਦੀ, ਇਸ ਤੋਂ ਅੱਗੇ ਕੋਈ ਕੀਮਤ ਨਹੀਂ। ਬਲਕਿ ਮੈਂ ਬਤੌਰ ਵਜ਼ੀਰ ਅਸਤੀਫਾ ਦੇ ਦਿੱਤਾ ਸੀ। ਸਿੰਧੂ ਸਾਹਿਬ, ਤੁਸੀਂ ਕਿੰਨੀ ਦਫਾ ਵਜ਼ੀਰ ਦੇ ਉਹਦੇ ਤੇ ਰਹੇ ਹੋ ਜੀ? ਰਲਾ ਮਿਲਾ ਕੇ 4 ਵਾਰੀ ਰਹੇ ਜੀ। 4 ਦਫਾ ਰਹੇ। ਹਾਂਜੀ। ਅੱਛਾ, ਤੁਸੀਂ ਬਾਖਤਿਆਰ ਵਜ਼ੀਰ ਸੋ ਜੀ? ਬਿਲਕੁਲ। ਅੱਜ ਤੱਕ ਕਦੀ ਮੇਰੇ ਚੀਫ ਮਿਨਿਸਟਰ ਨੇ, ਈਵਨ ਮਰੀਮ ਸਾਹਿਬਾ ਨੇ, ਜਿਹੜੀ ਵੀ ਅਸੂਲ ਤੇ ਗੱਲ ਹੋਵੇ, ਗੱਲ ਗਲਤ ਨਾ ਹੋਵੇ, ਕਦੀ ਨਹੀਂ ਮਤਲਬ ਟੋਕਿਆ ਕਿਸੇ ਕੰਮ ਦੇ ਵਿੱਚ ਕਿ ਤੁਸੀਂ, ਉਹ ਕਹਿੰਦੇ ਕਿ ਤੁਸੀਂ ਖੁਦ ਜ਼ਿੰਮੇਦਾਰ ਜੀ। ਬਿਲਕੁਲ ਸਹੀ। ਈਵਨ ਸ਼ਹਬਾਜ਼ ਸ਼ਰੀਫ ਸਾਹਿਬ ਕਹਿੰਦੇ ਹੁੰਦੇ ਸਨ ਕਿ ਕਿਸੇ ਟ੍ਰਾਂਸਫਰ ਵੀ ਕਰਨੀ ਹੈ ਤੇ ਹਾਲਾਂਕਿ ਪੰਜਾਬ ਦੇ ਵਿੱਚ ਇੱਕ ਸੈਕਟਰੀ ਦੀ ਜ਼ਿਆਦਾ ਜ਼ਿੰਮੇਵਾਰੀ ਹੁੰਦੀ ਜੀ ਜੀ, ਲੇਕਿਨ ਕਹਿੰਦੇ ਨੇ ਕਿ ਮਿਨਿਸਟਰ ਦੀ ਮਰਜ਼ੀ ਤੋਂ ਬਗੈਰ ਕੰਮ ਨਹੀਂ ਕਰਦੇ। ਅੱਛਾ ਸਿੰਧੂ ਸਾਹਿਬ, ਤੁਸੀਂ ਆਪਣੇ ਦੌਰੇ ਵਜ਼ਾਰਤ ਦੇ ਵਿੱਚ ਮੈਂ ਉਹ ਵਜ਼ੀਰੇ ਜਿਹੜੀ ਸਿਹਤ ਦਾ ਦੌਰ ਹੈ ਨਾ ਉਹਨੂੰ ਅਗਰ ਸਾਈਡ ਤੇ ਰੱਖਾਂ
ਤੇ ਜਿਹੜੇ ਬਾਕੀ ਤੁਹਾਡਾ ਵਜ਼ਾਰਤਾਂ ਦਾ ਦੌਰ ਹੈ ਉਸ ਦੌਰ 'ਚ ਤੁਸੀਂ ਕੋਈ ਐਸੀ ਤੁਹਾਡੀ ਜਿਹੜੀ ਅਚੀਵਮੈਂਟ ਹੈ ਜਿਹੜੀ ਮਤਲਬ ਸਭ ਤੋਂ ਜ਼ਿਆਦਾ ਲੋਕਾਂ ਨੂੰ ਯਾਦ ਹੈ ਅੱਜ ਤੱਕ? 5% ਕੋਟੇ ਨੂੰ ਜਿਹੜਾ ਸ਼ਹਿਬਾਜ਼ ਭੱਟੀ ਸਾਹਿਬ ਨੇ ਮਨਜ਼ੂਰ ਕਰਾਇਆ ਸੀ ਜੀ ਜੀ ਮਰਕਜ਼ ਚੋਂ, ਇੱਥੇ ਉਹਨੂੰ ਮੈਂਡੇਟਰੀ ਕਰਨਾ ਕਿ ਇਹ ਲਾਜ਼ਮੀ ਰਹੇਗਾ, ਪਹਿਲਾਂ ਨਹੀਂ ਸੀ ਉਹਦੇ ਵਿੱਚ, ਉਹ ਕਰਵਾਇਆ ਸ਼ਹਿਬਾਜ਼ ਸ਼ਰੀਫ ਸਾਹਿਬ ਦੀ ਮਿਹਰਬਾਨੀ। ਸਿੱਖ ਮੈਰਿਜ ਐਕਟ ਬਿੱਲ ਪਾਸ ਕਰਾਇਆ, ਹਿੰਦੂ ਮੈਰਿਜ ਐਕਟ ਬਿੱਲ ਪਾਸ ਕਰਾਇਆ, ਵਾਹ ਹਿਊਮਨ ਰਾਈਟਸ ਪਾਲਿਸੀ ਮਨਜ਼ੂਰ ਕਰਵਾਈ, ਮਜ਼ਹਬੀ ਹਮਾਂਗੀ ਦੀ ਪਾਲਿਸੀ ਮਨਜ਼ੂਰ ਕਰਵਾਈ। ਇਸ ਤੋਂ ਇਲਾਵਾ ਜੇਲ੍ਹਾਂ ਦੇ ਵਿੱਚ ਜਿਹੜੇ ਕੈਦੀ ਨੇ ਉੱਥੇ ਜਿਹੜੇ ਸਾਡੇ ਮੁਸਲਿਮ ਭਰਾ ਨੇ ਅਗਰ ਉਹ ਕੁਰਾਨ ਪਾਕ ਹਿਫਜ਼ ਕਰਦੇ ਨੇ ਤੇ ਉਹਨਾਂ ਨੂੰ 6 ਮਹੀਨੇ ਕੈਦ ਦੀ ਮਾਫੀ ਮਿਲਦੀ ਹੈ। ਉਹ ਬਾਕੀ ਲੋਕਾਂ ਲਈ ਕਰਾਇਆ ਜਿਹੜੇ ਨਾਨ ਮੁਸਲਿਮ ਨੇ ਕਿ ਅਗਰ ਇਹ ਵੀ ਆਪਣੇ ਮਜ਼ਹਬ ਦਾ ਇਮਤਿਹਾਨ ਪਾਸ ਕਰਨ, ਹਿਫਜ਼ ਤਾਂ ਨਹੀਂ ਕਰ ਸਕਦੇ, ਤੇ ਇਹਨਾਂ ਨੂੰ ਵੀ 6 ਮਹੀਨੇ ਕੈਦ ਦੀ ਮਾਫੀ ਦਿੱਤੀ ਜਾਏ, ਉਹ ਕਰਾਇਆ। ਪਾਦਰੀਆਂ ਦਾ ਜਿਹੜਾ ਕਿ ਚਰਚ ਆ ਉੱਥੇ ਜਾ ਕੇ ਆਪਣਾ ਜਾਣਾ ਤੇ ਜੇਲ੍ਹਾਂ ਦੇ ਵਿੱਚ ਉਹ ਕੈਦੀਆਂ ਨੂੰ ਤਾਲੀਮ ਜਿਹੜੀ ਮਜ਼ਹਬੀ ਤਾਲੀਮ ਜਿਸ ਤਰ੍ਹਾਂ ਮੁਸਲਿਮ ਭੈਣ ਭਰਾਵਾਂ ਨੂੰ ਮਿਲਦੀ ਹੈ। ਇਸ ਤੋਂ ਇਲਾਵਾ ਅਸੀਂ ਪਹਿਲਾਂ ਜਿਸ ਤਰ੍ਹਾਂ ਰਮਜ਼ਾਨ ਬਾਜ਼ਾਰ ਲੱਗਦੇ ਨੇ, ਮੈਂ ਨਵਾਂ ਆਈਡੀਆ ਦਿੱਤਾ ਸੀ ਕ੍ਰਿਸਮਸ ਬਾਜ਼ਾਰ, ਉਹ ਲਵਾਉਣੇ ਸ਼ੁਰੂ ਕੀਤੇ। ਫਿਰ ਜਿਹੜੇ ਐਜੂਕੇਸ਼ਨ ਦੇ ਅਦਾਰੇ ਨੇ ਇਹਨਾਂ ਦੇ ਵਿੱਚ ਕੋਟਾ ਜਿਹੜਾ ਵੀ ਉਹ ਕਰਵਾਇਆ। ਇਸ ਤੋਂ ਇਲਾਵਾ FC ਕਾਲਜ ਨੂੰ ਚਾਰਟਰਡ ਯੂਨੀਵਰਸਿਟੀ ਦਾ ਦਰਜਾ ਦਵਾਇਆ। ਜੀ 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 ਤੇ ਇਹ ਮੈਨੂੰ ਜ਼ਿਆਦਾ ਪਸੰਦ ਹੈ ਜੀ। ਅਸਲ ਚ ਬੇਸਿਕਲੀ ਤਰੱਕੀਆਤੀ ਕੰਮ ਤੇ ਸਾਰਿਆਂ ਨੇ ਕਰਾਉਣੇ ਹੁੰਦੇ ਨੇ, ਬਜਟ ਮਿਲਦਾ, ਲੇਕਿਨ ਜਦੋਂ ਤੁਸੀਂ ਕੋਈ ਪਾਲਿਸੀ ਬਣਾਉਂਦੇ ਜੇ ਜਾਂ ਮਜ਼ਲੂਮ ਦੀ ਗੱਲ ਕਰਦੇ ਜੇ ਨਾ ਜਿਹੜੀ ਦੇਰ ਬਾਅਦ ਚੱਲਦੀ ਰਹੇ। ਹਾਂ GSP ਪਲੱਸ ਸਟੇਟਸ ਦੇ ਵਾਸਤੇ ਮੇਰੀ ਅੱਜ ਵੀ ਬੜੀ ਕੋਸ਼ਿਸ਼ ਹੈ ਕਿ ਪਾਕਿਸਤਾਨ ਨੂੰ ਮਿਲੇ, ਅੱਗੇ ਵੀ ਬੜੀ ਕੋਸ਼ਿਸ਼ ਸੀ ਜੀ ਜੀ ਤੇ ਇਹ ਚੀਜ਼ਾਂ ਕਿਤੇ ਨਾ ਕਿਤੇ ਤੇ ਨੋਟ ਹੋ ਰਹੀਆਂ ਹੁੰਦੀਆਂ। ਜੀ 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 ਇਹ ਮਤਲਬ ਆਮ ਤੌਰ ਤੇ ਦੇਖਿਆ ਗਿਆ ਕਿ ਜਿਹੜੇ ਵਜ਼ੀਰ ਹੁੰਦੇ ਨੇ ਉਹ ਜ਼ਿਆਦਾਤਰ ਤਰੱਕੀਆਤੀ ਕੰਮਾਂ 'ਚ ਜਾਂ ਫਿਰ ਹਲਕੇ ਦੇ ਲੋਕਾਂ ਦੇ ਵਾਸਤੇ ਮਤਲਬ ਉਹ ਲੱਗੇ ਫਿਰਦੇ ਨੇ, ਲੇਕਿਨ ਅਸੀਂ ਤੁਹਾਡੇ ਬਾਰੇ 'ਚ ਦੇਖਿਆ ਕਿ ਤੁਸੀਂ ਅਸੈਂਬਲੀ ਦੇ ਅੰਦਰ ਜ਼ਿਆਦਾ ਮਤਲਬ ਗੱਲ ਕਰਦੇ ਹੋ। ਦੇਖੋ ਗੱਲ ਹੋਣੀ ਚਾਹੀਦੀ ਹੈ ਨਾ, ਮੈਂ ਅੱਗੇ ਵੀ ਇੱਕ ਗੱਲ ਕਰਨ ਡਿਆ ਸੀ ਫੰਕਸ਼ਨ ਤੇ ਕਿ ਕੱਚੀ ਜਿਹੜੀ ਸੜਕ ਹੈ ਨਾ ਪੱਕੀ ਉਹਨੂੰ ਬਣਾ ਦੋਗੇ 2-3 ਸਾਲ ਬਾਅਦ ਟੁੱਟ ਜਾਣੀ ਹੈ। ਅਗਰ ਕੋਈ ਪਾਲਿਸੀ ਐਸੀ ਬਣ ਜਾਵੇ, ਕੋਈ ਕੰਮ ਐਸਾ ਬਿੱਲ ਪਾਸ ਹੋ ਜਾਵੇ ਜਿਹੜਾ ਸਾਰੀ ਉਮਰ ਯਾਦ ਰਹੇ ਲੋਕਾਂ ਨੂੰ, ਔਰ ਉਹ ਸ਼ਾਮਾਂ ਅਸਲ 'ਚ ਯਾਦ ਰਹਿਣੀਆਂ ਚਾਹੀਦੀਆਂ ਨੇ। ਲੇਕਿਨ ਇਹ ਨਹੀਂ ਕਿ ਉਹ ਕੰਮ ਨਹੀਂ ਕੀਤੇ, ਉਹ ਜਿਹੜਾ ਬਜਟ ਮਿਲਦਾ ਸੀ ਉਹ ਵੀ ਲਾਈਦਾ ਸੀ, ਸਾਰੇ ਜਿੰਨਾ ਵੀ ਸਾਨੂੰ ਸਾਰਿਆਂ ਨੂੰ ਮਿਲਦਾ ਸੀ ਬਿਲਕੁਲ ਸਹੀ, ਉਹ ਵੀ ਨਾਲ ਜਾਰੀ ਰੱਖਿਆ। ਲੇਕਿਨ ਇਹ ਜਿਹੜਾ ਕੰਮ ਹੈ ਨਾ ਜੀ ਕਿਸੇ ਆਪਣੇ ਕੌਮ ਦੇ ਵਾਸਤੇ ਆਪਣੀ ਨਸਲ ਤੋਂ ਮੁਰਾਦ ਹੈ ਕਿ ਜਿਹੜੇ ਲੋਕੀ ਨੇ ਭਾਵੇਂ ਮੁਸਲਿਮ ਹੋਣ, ਈਵਨ ਤੁਸੀਂ ਮੰਨ ਸਕਦੇ ਜੇ ਕਿ ਮੈਂ ਇੱਕ ਜਗ੍ਹਾ ਤੇ ਗਿਆ ਤੇ ਉੱਥੇ ਚਰਚ ਬਣਾਉਣਾ ਸੀ ਤੇ ਮੇਰੇ ਕੋਲ ਮੁਸਲਿਮ ਭੈਣ ਭਰਾ ਉੱਥੋਂ ਦੇ ਮਿਲੇ ਨਾਸਰ ਕਲੋਨੀ ਝੰਗ ਰੋਡ ਤੇ, ਉਹਨਾਂ ਕਿਹਾ ਜੀ ਪਹਿਲਾਂ ਸਾਡੇ ਇਹ ਮਸਜਿਦ ਬਣਵਾ ਦਿਓ, ਅੱਛਾ ਬਣਵਾ ਕੇ ਦਿੱਤੀ। ਵੈਰੀ ਗੁੱਡ। ਇਹ ਕੋਈ ਮਤਲਬ ਏਡੀ ਵੱਡੀ ਇਹ ਉਹ ਹੁੰਦੇ ਨੇ ਕੰਮ ਹੈ, ਲੇਕਿਨ ਜਿਹੜੀ ਪਾਲਿਸੀ ਦੇਣੀ ਹੈ ਜਾਂ ਕਿਸੇ ਨੂੰ ਮਤਲਬ ਕਰਨਾ ਹੁੰਦਾ ਵੇ ਦੇਰ ਪਾ ਕਿਸੇ ਮਸਲੇ ਦਾ ਹੱਲ ਜਿੰਨਾ ਵਾਸਤੇ ਲੋਕੀ ਆਉਂਦੇ ਨੇ, ਲੇਕਿਨ ਇਹਦਾ ਸ਼ੌਰ ਹੋਣਾ ਚਾਹੀਦਾ। ਜੀ ਜੀ ਪਤਾ ਤਾਂ ਹੋਵੇ ਨਾ ਤੁਸੀਂ ਕਰਨ ਕੀ ਲੈਣਾ ਹੈ। ਜੇ ਲੈਣੀ ਜੁੱਤੀ ਹੈ ਤਾਂ ਨਾਈ ਦੀ ਦੁਕਾਨ ਤੇ ਜਾਓ, ਉਹ ਤੇ ਫਿਰ ਬੰਦਾ ਕੰਮ ਗਲਤ ਕਰਕੇ ਇਹ ਜਿਹੜੀ ਤੁਹਾਡੀ ਗੁਫ਼ਤਗੂ ਦੇ ਵਿੱਚ ਦਿਲਚਸਪੀ ਹੈ ਔਰ ਮਜ਼ਾਕ ਦਾ ਜਿਹੜਾ ਅਨਸਰ ਹੈ, ਇਹ ਕਿਆ ਕੋਈ ਫੈਸਲਾਬਾਦ ਦੀ ਵਜ੍ਹਾ ਨਾਲ ਹੈ? ਨਹੀਂ, ਕੁਝ ਗਮ ਛੁਪਾਈ ਦੇ ਨੇ। ਅੱਛਾ, ਵਾਹ ਵਾਹ ਵਾਹ, ਜ਼ਬਰਦਸਤ। ਤੇ ਸਿੰਧੂ ਸਾਹਿਬ ਇੱਕ ਤੁਸੀਂ ਹੋਰ ਵੀ ਤੁਹਾਡਾ ਕੰਮ ਬੜਾ ਮਤਲਬ ਯਾਦ ਕੀਤਾ ਜਾਂਦਾ ਹੈ, ਉਹ ਖਾਕਰੂਬਾਂ ਦੇ ਬਾਰੇ 'ਚ ਜਿਹੜਾ ਇਸ਼ਤਿਹਾਰ ਆਉਂਦਾ ਸੀ। ਹਾਂਜੀ ਬਿਲਕੁਲ, ਉਹਦੇ ਵਿੱਚ ਲਿਖਿਆ ਜਾਂਦਾ ਸੀ ਕਿ ਸਿਰਫ ਮਸੀਹੀ ਅਫਰਾਦ ਅਹਿਲ ਹੈ, ਅਹਿਲ ਹੈ, ਉਹ ਕਟਵਾਇਆ ਨਾ ਉਹਦੇ 'ਚੋਂ। ਇਹ ਸੀ ਜਦੋਂ ਬਣਿਆ ਤਾਂ ਮੈਂ ਵੇਖਿਆ ਤੇ ਉਹਦੇ ਵਿੱਚ ਸੀ ਲਿਖਿਆ ਰੂਲਸ ਦੇ ਵਿੱਚ, ਉਹ ਰੂਲਸ 'ਚੋਂ ਖਤਮ ਕਰਾਇਆ। ਔਰ ਇਹ ਵੀ ਸ਼ਬਾਸ਼ੀ ਸਾਹਿਬ ਦੇ ਨਾਂ ਨੂੰ ਸਲਾਮ ਹੈ, ਅੱਲਾਹ ਤਾਲਾ ਉਹਨਾਂ ਦਾ ਇਕਬਾਲ ਹੋਰ ਬੁਲੰਦ ਕਰੇ। ਉਹਨਾਂ ਕਿਹਾ ਕਿ ਇਹ ਕਿਹੜਾ ਤਰੀਕਾ ਕਾਰ ਹੈ। ਫਿਰ ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਕਿ ਅੱਜ ਰੀਸੈਂਟ ਹੋਣਾ ਫੈਸਲਾ ਆਇਆ ਕਿ ਇਹ ਨਹੀਂ ਲਿਖਣਾ ਚਾਹੀਦਾ, ਹਾਲਾਂਕਿ ਅਸੀਂ ਪਹਿਲਾਂ ਹੀ ਖਤਮ ਕਰ ਦਿੱਤਾ ਸੀ। ਔਰ ਇਹ ਮੁਸਲਿਮ ਲੀਗ ਨੂਨ ਦੀ ਗਵਰਨਮੈਂਟ ਨੂੰ ਜਾਂਦਾ ਵੇ ਕ੍ਰੈਡਿਟ। ਮਤਲਬ ਇਹ ਕੀ ਹੈ, ਇਨਸਾਨ ਦੇਖੋ ਨਾ, ਇੱਕ ਬੰਦਾ ਮੋਚੀ ਤੇ ਮੋਚੀ ਦੀ ਜ਼ਾਤ ਹੈ, ਨਹੀਂ ਉਹਦਾ ਪੇਸ਼ਾ ਵੇ। ਬਿਲਕੁਲ ਸਹੀ। ਅਸੀਂ ਜਿਹੜੇ ਜ਼ਾਤਾਂ ਨੇ ਉਹਨਾਂ ਨੂੰ ਪੇਸ਼ੇ ਉਹਨਾਂ ਨੂੰ ਜ਼ਾਤਾ ਬਣਾ ਲਿਆ, ਨਾਈਆਂ ਦਾ ਮੁੰਡਾ ਜੀ, ਹਲਵਾਰਾ ਦਾ ਮੁੰਡਾ। ਨਹੀਂ, ਇਹ ਤੇ ਆਮ ਚੀਜ਼ਾਂ ਨੇ, ਕਿਉਂਕਿ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਨੇ ਫਰਮਾਇਆ ਕਿ ਕਿਸੇ ਨੂੰ ਕਿਸੇ ਦੀ ਬਰਤਰੀ ਹਾਸਲ ਹੀ ਕੋਈ ਨਹੀਂ ਗੀ ਬੇਸ਼ੱਕ ਸਵਾਏ ਤਕਵਾ ਤੋਂ ਇਲਾਵਾ। ਔਰ ਇਹ ਗੱਲ ਮੈਂ 4 ਦਫਾ ਅਕਵਾਮ ਮੁਤੱਹਿਦਾ ਜੀ ਵੀ ਇਹ ਖੁਤਬਾ ਪੇਸ਼ ਕੀਤਾ। ਅੱਛਾ, ਹਾਂਜੀ, ਖੁਤਬਾ ਹਜਤੁਲ ਵਦਾ 4 ਦਫਾ। ਇਹ ਤੁਹਾਡੀ ਕੋਈ ਖੁਸੂਸੀ ਦਸਤਰਸ ਤੇ ਇਸ ਚੀਜ਼ ਦੇ ਉੱਤੇ ਕਿ ਤੁਸੀਂ ਤੁਹਾਨੂੰ ਅਹਾਦੀਸ ਵੀ ਯਾਦ ਨੇ ਮਾਸ਼ਾਅੱਲਾ, ਤੁਸੀਂ ਬੜੀ ਅਹਾਦੀਸ ਨੂੰ ਕੋਟ ਕਰਦੇ ਹੋ ਮੁਖਤਲਿਫ ਜਗ੍ਹਾ ਤੇ ਗੁਫ਼ਤਗੂ ਕਰਨ ਦੇ ਦੌਰਾਨ, ਤੇ ਇਹ ਤੇ ਤੁਸੀਂ ਬਕਾਇਦਾ ਮਤਲਬ ਇਹਦੀ ਇਲਮ ਹਾਸਲ ਕੀਤਾ ਬਕਾਇਦਾ? ਜੀ ਮੈਂ ਪੜ੍ਹਨਾ ਵਾ, ਅੱਜ ਵੀ ਬਹੁਤ ਪੜ੍ਹਨਾ, ਮੈਂ ਟਾਈਮ ਕੱਢ ਕੇ ਕੋਈ ਨਾ ਕੋਈ ਕਿਤਾਬ ਜ਼ਰੂਰ ਪੜ੍ਹਨੀ ਹੁੰਦੀ। ਅੱਛਾ, ਇਹ ਆਦਤ ਨਹੀਂ ਗਈ। ਕੁਰਾਨ ਪਾਕ ਮੈਂ 4 ਦਫਾ ਪੜ੍ਹਿਆ, ਬਾਅਦ ਤਰਜਮਾ। ਵਾਹ ਵਾਹ। ਤੇ ਮਤਲਬ ਕਿਸੇ ਜਗ੍ਹਾ ਤੇ ਕੋਈ ਉਹ ਨਹੀਂ, ਨਫ਼ਰਤ ਵਾਲੀ ਗੱਲ ਨਹੀਂ, ਕੋਈ ਐਸੀ ਗੱਲ ਨਹੀਂ। ਲੇਕਿਨ ਅੱਗੋਂ ਰੌਲਾ ਇਹ ਨਾ ਕਿ ਜਿਹਨੇ ਤੁਹਾਨੂੰ ਜਿਹੜਾ ਵੀ ਉਹ ਭਾਵੇਂ ਸਾਡਾ ਪਾਦਰੀ ਹੋਵੇ, ਤੁਹਾਡਾ ਹੋਵੇ ਕੋਈ,
ਉਹ ਤਾਂ ਅਗਰ ਆਪਣੀ ਮਰਜ਼ੀ ਨਾਲ ਕੋਈ ਗੱਲ ਦੱਸਦਾ ਤਾਂ ਫਿਰ ਉਹ ਗਲਤ ਗੱਲ ਹੈ। ਗਲਤ ਗੱਲ ਹੈ ਬਿਲਕੁਲ। ਕਲਾਮ ਦੇ ਵਿੱਚ ਤਾਂ ਕਿਸੇ ਜਗ੍ਹਾ ਤੇ ਕੋਈ ਅਸੀਂ ਜਗ੍ਹਾ ਨਹੀਂ। ਉਹ ਕੋਈ ਮਜ਼ਹਬ ਜਿਹੜਾ ਹੈ ਸਾਰੇ ਜਿਹੜੇ ਨੇ ਉਹ ਤੇ ਅਮਨ ਦਾ ਤੇ ਪਿਆਰ ਦਾ ਦਰਸ ਦੀਨ ਦਾ ਦਿੰਦੇ ਮਤਲਬ ਕੀ ਰਾਸਤਾ ਵਿਖਾਉਣਾ, ਨੇ। ਰਾਸਤਾ ਦੇਣ ਦੇ ਤੁਸੀਂ। ਬਿਲਕੁਲ ਸਹੀ ਹੈ। ਔਰ ਫਿਰ ਮਤਲਬ ਫਿਰ ਉਸ ਨਬੀ ਅਕਰਮ ਸੱਲੱਲਾਹੁ ਅਲੈहि ਵਸੱਲਮ ਜਿਨ੍ਹਾਂ ਨੇ ਆਪਣੇ ਮਤਲਬ ਮਿਹਨਤਾਂ ਕਰਕੇ ਮਜ਼ਦੂਰੀਆਂ ਕਰਕੇ ਹਿਜਰਤ ਕੀਤੀ ਤੇ ਰੱਬ ਦਾ ਦੀਨ ਅੱਗੇ ਫੈਲਾਇਆ। ਦੀਨ ਜਿਹੜਾ ਉਹ ਮੁਹੱਬਤ ਹੀ ਹੈ, ਸਾਰਾ ਕੁਝ ਹੀ ਹੈ। ਉਹ ਮਜ਼ਹਬ ਕਿਸੇ ਨੂੰ ਬੈਰ ਨਹੀਂ ਸਿਖਾਉਂਦਾ ਇੱਕ ਦੂਜੇ ਦੇ ਨਾਲ, ਬਿਲਕੁਲ ਸਹੀ, ਦੁਸ਼ਮਣੀ ਨਹੀਂ ਸਿਖਾਉਂਦਾ। ਬਿਲਕੁਲ ਸਹੀ ਹੈ। ਜੀ ਅਜਮਤ ਸਾਹ ਸਾਹਿਬ, ਇਹ ਗੱਲਬਾਤ ਤਾਂ ਚੱਲਦੀ ਰਹਿਣੀ, ਕਦੇ ਜਦੋਂ ਤੱਕ ਜਿਉਂਦੇ ਮੁੱਕਣੀਆਂ ਨਹੀਂ ਗਈਆਂ। ਇੱਥੇ ਪੰਜਾਬ ਅਸੈਂਬਲੀ ਦੀ ਪੁਰਾਣੀ ਬਿਲਡਿੰਗ 'ਚ ਸੈਮੀਨਾਰ ਹੈ, ਮੈਨੂੰ ਬਤੌਰ ਮਹਿਮਾਨ ਖਸੂਸੀ ਬੁਲਾਇਆ। ਜੀ ਜੀ। ਇੱਕ ਤਨਜ਼ੀਮ ਹੈ ਯੂ ਡਿਵੈਲਪਮੈਂਟ ਫਾਊਂਡੇਸ਼ਨ, ਅੱਛਾ ਜੀ। ਸ਼ਾਹਦ ਅਹਿਮਦ ਸਾਹਿਬ, ਤੇ ਉਹਨਾਂ ਨੇ ਬੁਲਾਇਆ। ਸਪੀਕਰ ਸਾਹਿਬ ਵੀ ਉੱਥੇ ਹੋਣਗੇ ਸ਼ਾਇਦ, ਬਾਕੀ ਵੀ MPs ਆਏ ਨੇ, ਮਿਨਿਸਟਰਸ ਆਏ ਨੇ, ਤੇ ਉੱਥੇ ਚੱਲਦੇ ਹਾਂ। ਬਾਕੀ ਗੁਫ਼ਤਗੂ ਬਾਅਦ 'ਚ ਜਾਰੀ ਕਰਦੇ ਹਾਂ। ਜੀ ਜ਼ਰੂਰ।